ਤਾਜ ਬੀਬੀ ਦੇ ਭਰਾ ਨਾਲ ਉਹਨਾਂ ਦੀ ਭੈਣ ਦੇ ਨਾਲ ਸਾਰੀ ਗੱਲਬਾਤ ਆਪਾਂ ਕਰ ਲਈ ਹੈ ਕਿ ਉੱਥੇ ਆਖਰ ਹੋਇਆ ਕੀ ਹੈ। ਸ਼ੱਕ ਉਹਨਾਂ ਦਾ ਵੀ ਜਾਂਦਾ ਹੈ। ਤੁਸੀਂ ਜਦੋਂ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਜੂ ਕਿਸ ਪਰਿਵਾਰ ਦੇ ਉੱਤੇ, ਕਿਸ ਬੰਦੇ ਦੇ ਉੱਤੇ ਉਹਨਾਂ ਦਾ ਸ਼ੱਕ ਜਾਂਦਾ ਹੈ। ਉਹ ਕਲੀਅਰ ਵੀ ਹੋ ਜਾਊਗਾ। ਨਾਂ ਨਹੀਂ ਲੈਣਾ ਚਾਹੁੰਦੇ ਸੀਗੇ, ਕਈ ਮਜਬੂਰੀਆਂ ਹੁੰਦੀਆਂ। ਦਲਜੀਤ ਸਾਡੇ ਨਾਲ ਹੈ। ਦਲਜੀਤ, ਇੱਥੋਂ ਪੂਰੀ ਤਿਆਰੀ ਨਾਲ ਜਾਂਦੇ ਹੋ, ਜਦੋਂ ਤੁਰਦੇ ਹੋ ਇਕੱਠੇ ਤੁਰਦੇ ਹੋ, ਉੱਥੇ ਜਾ ਕੇ ਜਿਹੜਾ ਪਰਦੇ ਦੇ ਪਿੱਛੇ ਕਿਉਂ ਹੋ ਗਿਆ ਦਲਜੀਤ, ਤੇਰੇ ਉੱਤੇ ਵੀ ਸ਼ੱਕ ਜਾਂਦਾ? ਨਹੀਂ ਜੀ ਗੁਰਦਰਸ਼ਨ ਜੀ, ਪਹਿਲੋਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਦੱਸ ਦੇਵਾਂ, ਫੋਨ ਮੈਨੂੰ ਵੀ ਬਹੁਤ ਆਏ ਆ ਇਹਨਾਂ ਸਵਾਲਾਂ ਜਵਾਬਾਂ ਦੇ ਕਿ ਮੈਂ ਕੋਈ ਪੱਤਰਕਾਰ ਨਹੀਂ ਹੈਗਾ, ਨਾ ਹੀ ਮੈਨੂੰ TRP ਦੀ ਲੋੜ ਹੈ ਕਿਸੇ ਦੀ। ਮੈਂ ਤਾਂ ਇੱਕ ਐਜ ਏ ਸੇਵਾਦਾਰ ਵਜੋਂ ਜਿਹੜੀ ਆਪਦੀ ਭੂਮਿਕਾ ਨਿਭਾਈ ਆ, ਅਤੇ ਇੱਕ ਦੋਵਾਂ ਦੇਸ਼ਾਂ ਦੇ ਵਿੱਚ ਉੱਧਰਲੀਆਂ ਸੰਸਥਾਵਾਂ ਦੇ ਨਾਲ ਮੇਰਾ ਜਿਹੜਾ ਸੰਬੰਧ ਆ ਉਹ ਇਹੀ ਹੈ ਕਿ ਪਰਿਵਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਿਲਣ। ਬਾਕੀ ਤੁਸੀਂ ਜਿਹੜੀ ਪਰਦੇ ਦੇ ਪਿੱਛੇ ਦੀ ਭੂਮਿਕਾ ਦੀ ਗੱਲ ਕੀਤੀ ਆ, ਜਿਹੜਾ ਇਸ ਵਾਰੀ ਜਥੇ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਨੂੰ ਐਜ਼ ਏ ਸੇਵਾਦਾਰ ਡਿਪਟੀ ਲੀਡਰ ਦੇ ਤੌਰ 'ਤੇ ਮੈਂ ਗਿਆ। ਇੱਥੋਂ ਵੀ ਜਦੋਂ ਅਸੀਂ ਬਾਰਡਰ ਤੋਂ ਨਿਕਲ ਲੱਗੇ ਹਾਂ ਅਤੇ ਇੱਥੇ ਵੀ ਇਹ ਸਭ ਪਰਿਵਾਰ ਪਿੱਛੇ ਰਹਿ ਗਿਆ ਸੀ। ਇਹਨਾਂ ਦੀ ਕੋਵਿਡ ਰਿਪੋਰਟ ਜਿਹੜੀ ਆਉਣ ਵਾਲੀ ਸੀ, ਜਿਸ ਕਾਰਨ ਸਾਡਾ ਜਥਾ ਜਿਹੜਾ ਅੱਗੇ ਜਾ ਚੁੱਕਾ ਸੀ। ਅੱਗੋਂ ਮੈਨੂੰ ਫੋਨ ਆਉਂਦਾ ਕਿ ਕੋਈ ਪਾਸਪੋਰਟ ਦਾ ਇਸ਼ੂ ਬਣ ਗਿਆ ਅੰਦਰ, ਅਤੇ ਮੈਨੂੰ ਇਹਨਾਂ ਨੂੰ ਕੱਢ ਕੇ ਮੈਨੂੰ ਐਟ ਏ ਟਾਈਮ ਉੱਥੇ ਜਾ ਕੇ ਉਹ ਜਿਹੜਾ ਮਸਲਾ ਮੈਨੂੰ ਹੱਲ ਕਰਨਾ ਪਿਆ। ਅਤੇ ਉੱਥੇ ਵੀ ਇਹੋ ਜਿਹੀਆਂ ਦਿੱਕਤਾਂ ਆਈਆਂ, ਕਿਤੇ ਕਮਰਾ ਨਹੀਂ ਮਿਲਦਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਮੇਰਾ ਫਰਜ਼ ਬਣਦਾ ਸੀ। ਅਤੇ ਇਹਨੇ ਪਰਿਵਾਰ ਵੀ ਮੇਰੇ ਸੰਪਰਕ ਵਿੱਚ ਰਿਹਾ, ਅਤੇ ਇਹੋ ਜਿਹੀ ਕੋਈ ਗੱਲ ਨਹੀਂ ਪਰਦੇ ਪਿੱਛੇ ਵਾਲੀ। ਅਤੇ ਬਾਕੀ ਜਿਹੜੇ ਹੈਗੇ ਆ ਕਿਸਾਨਾਂ ਜੀ ਨੇ ਵੀ ਦੋਸ਼ ਲਾਏ ਆ, ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਉਹ ਠੀਕ ਆ। ਨਹੀਂ, ਦੋਸ਼ ਠੀਕ ਨੇ ਕਿ ਕਿਸਾਨਾਂ ਹੀ ਠੀਕ ਨੇ? ਨਹੀਂ, ਕਿਸਾਨਾਂ ਜੀ ਠੀਕ ਆ ਜੀ। ਜਿਹੜਾ ਬੰਦਾ ਮਿਹਨਤ ਕਰਦਾ ਜੀ ਗੁਰਦਰਸ਼ਨ ਜੀ, ਤੁਸੀਂ ਮਿਹਨਤ ਕਰ ਰਹੇ ਹੋ ਜਾਂ ਮੈਂ ਕਰ ਰਿਹਾ, ਹਰ ਇੱਕ ਬੰਦੇ ਨੂੰ ਹੁੰਦਾ ਕਿ ਉਹਦਾ ਮੈਨੂੰ ਮਾਣ ਸਤਿਕਾਰ ਮਿਲੇ। ਜਦੋਂ ਇੱਥੋਂ ਗਿਆ ਸਾਡਾ ਸੰਪਰਕ ਕਿਸਾਨਾਂ ਜੀ ਨਾਲ ਜਾਂ ਹੋਰ ਜਿਹੜੀਆਂ ਉੱਧਰ ਦੀਆਂ ਜਥੇਬੰਦੀਆਂ ਹੋਈਆਂ ਕਿ ਅਸੀਂ ਆ ਰਹੇ ਹਾਂ, ਸਾਰਾ ਅਰੇਂਜਮੈਂਟ ਹੋਇਆ, DNA ਵਗੈਰਾ ਕਰਾਉਣਾ ਜੋ ਵੀ ਹੈ। ਇਹ ਕਿਸਾਨਾਂ ਜੀ ਇਹਨਾਂ ਪਰਿਵਾਰ ਦੇ ਨਾਲ ਮਿਲੇ ਆ ਨਨਕਾਣਾ ਸਾਹਿਬ। ਕਿਸਾਨਾਂ ਜੀ ਨੇ ਮੈਨੂੰ ਵੀ ਫੋਨ ਦੇ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਹਾਲਾਂਕਿ ਸਾਡਾ ਨੈੱਟ ਨਹੀਂ ਵੀ ਚੱਲਦਾ ਸੀ ਅਤੇ ਵੌਇਸ ਮੈਸੇਜ ਛੱਡਿਆ ਜਾ ਸਕਦਾ ਸੀ ਕਿ ਅਸੀਂ ਆਪਾਂ ਇਸ ਤਰੀਕ ਦਾ ਪ੍ਰੋਗਰਾਮ ਰੱਖਿਆ, ਤੁਸੀਂ ਆਉਣਾ ਜਾਂ ਕਿਸ ਤਰ੍ਹਾਂ। ਉਹ ਅਸੀਂ ਜਿੰਨਾ ਵੀ ਕੀਤਾ ਉਹ ਆਪਦੇ ਤੌਰ 'ਤੇ ਕੀਤਾ, ਅਤੇ ਬਾਕੀ ਪਰਿਵਾਰ ਨੇ ਵੀ ਤੁਹਾਨੂੰ ਕਲੀਅਰ ਕਰਤਾ ਜਾਂ ਕਰ ਦੇਣਗੇ ਕਿ ਉਹਨਾਂ ਦੀ ਕੀ ਮਜਬੂਰੀ ਸੀ। ਮੈਂ ਗੁਨਾਹਗਾਰ ਤਾਂ ਜੇ ਮੈਂ ਇਹਨਾਂ ਦੇ ਨਾਲ ਗਿਆ ਹੋਵਾਂ ਬੀਬੀ ਜੀ ਕੋਲੇ। ਬਿਲਕੁਲ। ਉਸ ਗੱਲ ਦਾ ਮੈਨੂੰ ਵੀ ਬਾਅਦ ਵਿੱਚ ਪਤਾ ਕਿ ਇਹ ਜਿਹੜਾ ਹੈਗਾ ਜਾਂ ਪਰਿਵਾਰ ਨੂੰ ਜਿੰਨਾ ਕੁ ਮੈਂ ਪੁੱਛਿਆ ਵੀ ਇਸ ਤਰ੍ਹਾਂ ਕਿਸਾਨਾਂ ਜੀ ਦਾ ਫੋਨ ਆਇਆ ਵੀ ਕੀ ਗੱਲ ਹੋ ਗਈ, ਇਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਬ੍ਰਦਰ ਆ ਉਹ ਜ਼ਿਆਦਾ ਢਿੱਲੇ ਹੋ ਗਏ ਆ, ਅਤੇ ਸਾਨੂੰ ਇਹ ਸੀ ਸਾਨੂੰ ਅੱਜ ਹੀ ਵਾਪਸ ਨਾ ਜਾਣਾ ਪਵੇ ਕਿਤੇ ਇੰਡੀਆ, ਕਿਉਂਕਿ ਇਹੋ ਜਿਹੀ ਟਰੱਸਟ ਦੀ ਹੋਈ ਆ। ਸਾਡੇ ਜਥੇ ਵਿੱਚ ਹੀ ਇੱਕ ਸੀ, ਉਹ ਸ਼੍ਰੋਮਣੀ ਕਮੇਟੀ ਵੱਲੋਂ ਗਏ ਸੀ, ਪਰ ਹੈ ਸਾਡੇ ਨਾਲ ਹੀ ਸੀ। ਉਹਨਾਂ ਦੀ ਮਾਤਾ ਦੀ ਡੈਥ ਹੋ ਗਈ, ਉਹਨਾਂ ਨੂੰ ਦੂਜੇ ਦਿਨ ਹੀ ਵਾਪਸ ਉੱਥੋਂ ਆਉਣਾ ਪਿਆ। ਬਿਲਕੁਲ। ਪਾਸਪੋਰਟ ਉੱਥੋਂ ਕਢਾਉਣ ਦਾ ਕੋਈ ਪ੍ਰੋਸੈਸ ਹੁੰਦਾ, ਉਹਨਾਂ ਦਾ ਟਾਈਮ ਲੱਗ ਜਾਂਦਾ। ਇੱਕ ਦੀ ਡੈਥ ਹੋ ਗਈ, ਉਹ ਵੀ ਪਿੱਛੇ ਉਹਨਾਂ ਨੂੰ ਵਾਪਸ ਕਰਨਾ ਪਿਆ। ਅਤੇ ਇਸ ਤਰ੍ਹਾਂ ਦਾ ਇਹਨਾਂ ਦੇ ਮਨ ਵਿੱਚ ਇਹ ਸੀ ਕਿ ਸਾਨੂੰ ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ, ਸਾਨੂੰ ਜਾਣਾ ਪੈਣਾ। ਇਸ ਕਰਕੇ ਤਾਜ ਬੀਬੀ ਨੂੰ ਜਲਦੀ ਮਿਲਣ ਦਾ ਕਰਕੇ ਉਹ ਜਿਹੜਾ ਉੱਥੋਂ ਚਲੇ ਗਏ। ਪਰ ਦਲਜੀਤ, ਇਹ ਮਿਲੇ ਕਿਹਨੂੰ? ਆਪਾਂ ਸ਼ਾਰਟ 'ਚ ਗੱਲ ਕਰਾਂਗੇ, ਬਹੁਤੀ ਲੰਬੀ ਨਹੀਂ ਕਰਨੀ। ਇਹ ਉੱਥੇ ਮਿਲੇ ਕਿਹਨੂੰ ਆ ਅਤੇ ਇਹ ਗੁੰਮਰਾਹ ਕਿਵੇਂ ਹੋ ਗਏ? ਨਾਸਰ ਹੁਣੀ ਵੀ ਇਲਜ਼ਾਮ ਲਾਈ ਜਾਂਦੇ ਆ, ਸਾਰਾ ਹੈ ਕੀ ਹੈ ਜਿਹੜੀ ਕਾਲਾ ਮਾਲਾ? ਬਿਲਕੁਲ ਜੀ, ਜਦੋਂ ਸ਼ੁਰੂ ਤੋਂ ਲੈ ਕੇ ਆਪਾਂ ਸਾਰੀ ਜਿਹੜੀ ਪਿਛਲੇ ਐਪੀਸੋਡ ਵਿੱਚ ਆਪਾਂ ਗੱਲਾਂ ਕਰ ਲਈਆਂ, ਇਹ ਕੋਈ ਵਿਰਕ ਆ ਜੀ। ਵਿਰਕ ਮੈਂ ਜਿਹੜਾ ਪਹਿਲੀ ਵਾਰ ਨਾਂ ਸੁਣਿਆ, ਨਾ ਮੈਂ ਉਹਨੂੰ ਜਾਣਦਾ ਜੀ, ਨਾ ਮੈਂ ਵੇਖਿਆ, ਨਾ ਮੈਂ ਉਹਨਾਂ ਦੇ ਮਤਲਬ ਜਦੋਂ ਮੈਂ ਤਾਂ ਵੀਡੀਓ ਵੇਖੀ ਆ ਕਿ 5-7 ਬੰਦੇ ਖੜੇ ਆ ਅਤੇ ਉਹਨਾਂ ਨੂੰ ਮਿਲਾ ਰਹੇ ਆ। ਸ਼ੱਕ ਦੀ ਭੂਮਿਕਾ ਇੱਥੋਂ ਜਾਂਦੀ ਆ, ਤੁਸੀਂ ਆਪ ਸੋਚੋ ਕਿ ਕਿਸੇ ਭੈਣ ਦਾ ਮਿਲਾਪ ਇੰਨੇ ਚਿਰ ਬਾਅਦ ਕਰਾਉਣਾ ਹੋਵੇ ਤਾਂ ਅਸੀਂ ਚੋਰੀ ਕਰਾਵਾਂਗੇ? ਉਹ ਇੱਕ ਬੰਦ ਕਮਰੇ 'ਚ ਥੋੜ੍ਹੀ ਕਰਾਈ, ਕਮਰੇ ਵਿੱਚ ਕਰਾਵਾਂਗੇ। ਉਸ ਤੋਂ ਬਾਅਦ ਕੀ ਹੋਇਆ ਜੀ, ਚਲੋ ਇਹਨਾਂ ਦਾ ਜਿਹੜਾ ਦਿਮਾਗ ਸੀ ਉਹ ਆਪਣੇ ਭਰਾ ਵੱਲ ਚਲਾ ਗਿਆ, ਅਤੇ ਮੈਂ ਸੋਚਿਆ ਵੀ ਆਪਾਂ ਇੰਨੀ ਦੂਰੋਂ ਆਏ ਹਾਂ, ਆਪਾਂ ਸਾਰਾ ਕੁਛ ਕੀਤਾ ਕਿ ਆਪਾਂ ਬੀਬੀ ਨੂੰ ਮਿਲਣਾ ਚਾਹੀਦਾ। ਬਿਲਕੁਲ। ਅਤੇ ਮੈਂ ਚਲੋ ਗਗਨਦੀਪ ਹੈ ਮੁੰਡਾ, ਉਹਨੂੰ ਕਿਹਾ ਵੀ ਮੈਨੂੰ ਘਰ ਦਾ ਪਤਾ ਨਹੀਂ, ਉਹਨਾਂ ਦਾ ਸੰਪਰਕ ਵਿੱਚ ਸੀ, ਉਹ ਜਾਂਦੇ ਰਹਿੰਦੇ ਆ। ਉਹ ਕਹਿੰਦੇ ਭਾਜੀ ਅਸੀਂ ਤੁਹਾਨੂੰ ਲੈ ਜਾਂਦੇ ਹਾਂ। ਮੈਂ ਕਿਹਾ ਮੈਂ ਸਵੇਰੇ ਵਾਪਸ ਚਲੇ ਜਾਣਾ ਸੀ। ਅਸੀਂ ਫਿਰ ਜਿਹੜਾ ਉਹ ਰਾਤ ਨੂੰ ਤਾਜ ਬੀਬੀ ਦੇ ਘਰੇ ਜਾ ਕੇ ਆਇਆ ਮੈਂ, ਔਰ ਸਾਰੇ ਪਰਿਵਾਰ ਨੂੰ ਮੈਂ ਮਿਲ ਕੇ ਆਇਆ। ਜੋ ਇਹਨਾਂ ਦੇ ਨਸੀਬਾਂ ਵਿੱਚ ਨਹੀਂ, ਕਹਿ ਲਓ ਗੁੰਮਰਾਹ ਹੋ ਗਏ ਜਾਂ ਗੁੰਮਰਾਹ ਕੀਤੇ ਗਏ ਆ, ਜਿਹੜਾ ਸਾਰਾ ਇਹ ਦੋਸ਼ ਹੈ ਇਸ ਕੜੀ ਦੇ ਵਿੱਚ ਮੈਨੂੰ ਤਾਂ ਜਿਹੜਾ ਕਹਿ ਰਿਹਾ ਵਿਰਕ ਦੇ ਵਿੱਚ ਮੈਨੂੰ ਲੱਗ ਰਿਹਾ ਜੀ। ਜਦੋਂ ਪਰਿਵਾਰ ਨਾਲ ਮੈਂ ਗੱਲਬਾਤ ਕੀਤੀ ਆ, ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਸਾਨੂੰ ਜਿਹੜੇ ਆ, ਕਿਉਂਕਿ ਮੈਨੂੰ ਇਹ ਤਾਂ ਪਤਾ ਸੀ ਇਹਨਾਂ ਨੇ ਇੰਨੇ ਪੈਸੇ ਭੇਜੇ ਆ, ਉੱਥੇ ਜਾ ਕੇ ਪਤਾ ਲੱਗਾ ਕਿ ਉਹਨਾਂ ਕੋਲ ਕਿੰਨੇ ਪੈਸੇ ਪੁੱਜੇ ਆ। ਘਰੇ ਗਏ ਉਦੋਂ ਉਹਨਾਂ ਪਰਿਵਾਰ ਦਾ ਰਿਐਕਸ਼ਨ ਕੀ ਸੀਗਾ? ਪਰਿਵਾਰ ਜਦੋਂ ਮੈਂ ਗਿਆ ਜੀ, ਉਹਨਾਂ ਦੇ ਜਿਹੜਾ ਆਂਢ ਗੁਆਂਢ ਵੀ ਇਕੱਠਾ ਹੋ ਗਿਆ। ਉਹਨਾਂ ਨੇ ਦੱਸਿਆ ਕਿ ਅਸੀਂ ਇਹਨਾਂ ਦੇ ਹਮਸਾਏ ਹਾਂ ਅਤੇ ਸਾਨੂੰ ਬੜਾ ਇੰਤਜ਼ਾਰ ਸੀ ਤੁਹਾਡੇ ਆਉਣ ਦਾ। ਅਸੀਂ ਫੁੱਲ ਲਿਆ ਕੇ ਰੱਖੇ ਸੀ, ਤੁਹਾਡੇ 'ਤੇ ਫੁੱਲਾਂ ਦੀ ਵਰਖਾ ਕਰਨੀ ਸੀ, ਹਾਰ ਪਾਉਣੇ ਸੀ,
ਤੇ ਅਸੀਂ ਕੱਪੜੇ ਲੈ ਕੇ ਆਂਦੇ ਸੀ ਦੇਣ ਵਾਸਤੇ। ਅਸੀਂ ਇਹਨਾਂ ਖਾਣਾ ਬਣਾਇਆ ਸੀ, ਸਾਨੂੰ ਚਾਅ ਸੀ ਕਿ ਸਾਡੇ ਆਪਣੇ ਆ ਰਹੇ ਆ, ਤੇ ਪਰ ਸਾਡੇ ਕੋਲ ਕੋਈ ਬੰਦਾ ਆਇਆ, ਉਹ ਸਾਨੂੰ ਇਹ ਕਹਿ ਕੇ ਲੈ ਗਿਆ। ਮਾਤਾ ਜੀ ਦੀ ਜਵਾਨੀ ਔਰ ਉਹਦੇ ਬੇਟੇ ਨਾਲ ਗੱਲ ਹੋਈ ਹੈ, ਜੋ ਵੱਡੇ ਬੇਟੇ ਨਾਲ। ਹਾਂਜੀ, ਤੇ ਉਹਨਾਂ ਨੇ ਇਹ ਦੱਸਿਆ ਕਿ ਸਾਨੂੰ ਇੱਕ ਬੰਦਾ ਆਇਆ ਤਾਂ ਇਹ ਕਹਿ ਕੇ ਲੈ ਗਿਆ ਕਿ ਕੋਈ ਬਾਹਰੋਂ ਆਇਆ ਤੇ ਤੁਹਾਡੀ ਉਹਨਾਂ ਨੇ ਹੈਲਪ ਕਰਨੀ ਹੈ, ਪੈਸੇ ਦੇਣੇ ਆ ਤੁਹਾਨੂੰ, ਤੁਸੀਂ ਸਾਡੇ ਨਾਲ ਚੱਲੋ। ਤੇ ਮੁੰਡਾ ਕਹਿੰਦਾ ਮੈਨੂੰ ਕਿਸੇ ਪੈਟਰੋਲ ਪੰਪ ਤੇ ਰੋਕਦਾ ਉਹਨਾਂ ਨੇ, ਤੂੰ ਇੱਥੇ ਖੜ। ਤੇ ਮਾਤਾ ਨੂੰ ਇਕੱਲੇ ਨੂੰ ਹੀ ਲੈ ਕੇ ਗਏ ਅੱਗੇ, ਤੇ ਉਸ ਤੋਂ ਬਾਅਦ ਮਾਤਾ ਦੇ ਬੇਟੇ ਨੂੰ ਪੈਟਰੋਲ ਪੰਪ ਤੇ ਰੋਕ ਗਏ, ਮਾਤਾ ਨੂੰ ਅੱਗੇ ਲੈ ਗਏ, ਜਿੱਥੇ ਇਹਨਾਂ ਦੇ ਨਾਲ ਮਿਲਾਉਣ ਦਾ ਉਹਨਾਂ ਨੇ ਇੱਕ ਛੜਯੰਤਰ ਡਰਾਮਾ ਰਚਿਆ ਸੀਗਾ। ਹੁਣ ਪਰਿਵਾਰ ਕਹਿ ਰਿਹਾ ਕਿ ਸਾਨੂੰ ਵੀ ਪਤਾ ਨਹੀਂ, ਸਾਨੂੰ ਅਚਾਨਕ ਮਾਤਾ ਮਿਲਾਈ ਗਏ ਉੱਥੇ। ਤੇ ਉਧਰ ਉਹ ਜਦੋਂ ਮੈਂ ਉਹਨਾਂ ਦੇ ਘਰ ਜਾ ਕੇ ਸਾਰੀ ਘੋਖ ਕੀਤੀ ਆ, ਤੇ ਉਹ ਸਾਰੇ ਜਾਂਦੀ ਜਿਹੜੀ ਕੜੀ ਆ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਵਿਲਨ ਦਾ ਰੋਲ, ਜਾਂ ਜਿੱਥੋਂ ਆਪਾਂ ਕਹਿ ਸਕਦੇ ਹਾਂ ਕਿ ਨਾਰਾਜ਼ਗੀ ਸ਼ੁਰੂ ਹੋਈ ਆ ਸਾਰਿਆਂ ਦੀ। ਕਿਸਾਨਾਂ ਜੀ ਆਪਣੇ ਥਾਂ ਤੇ ਸਹੀ ਆ, ਰਸਦ ਜੀ ਆ, ਇਹ ਪਰਿਵਾਰ ਆਪਦੀ ਥਾਂ ਤੇ ਸਹੀ ਆ, ਪਰਿਵਾਰ ਆਪਦੀ ਥਾਂ ਤੇ ਸਹੀ ਆ, ਕਿ ਉਹ ਜਿਹੜਾ ਰੋਲ ਪਲੇ ਕੀਤਾ, ਉਹ ਇੱਕ ਵਿਰਕ ਜਿਹਦਾ ਨਾਮ ਵਾਰ-ਵਾਰ ਆ ਰਿਹਾ, ਕਿ ਉਹ ਵਿਰਕ ਦਾ ਹੀ ਸਾਰੀ ਮਿਲੀ ਭੁਗਤ ਆਪਾਂ ਕਹਿ ਸਕਦੇ ਹਾਂ, ਕਿ ਉਹ ਸਾਰਾ ਉਹਦਾ ਹੀ ਸਾਰਾ ਕੀਤਾ ਕਰਾਇਆ ਸੀ। ਇਹ ਜਦੋਂ ਫਿਰ ਇਹ ਆ ਗਏ, ਉਸ ਤੋਂ ਬਾਅਦ ਜਦੋਂ ਤੁਹਾਨੂੰ ਮਿਲੇ, ਤੁਸੀਂ ਇਹਨਾਂ ਨੂੰ ਉੱਥੇ ਕਿਹਾ ਕਿ ਭਾਈ ਤੁਸੀਂ ਸਾਨੂੰ ਨਹੀਂ ਲੈ ਕੇ ਗਏ, ਜਾਂ ਨਾਸਰ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਗਏ? ਅੱਜ ਆਪਾਂ ਕਈ ਗੱਲਾਂ ਸਾਨੂੰ ਸੁਣਨ ਨੂੰ ਜਿਹੜੀਆਂ ਮਿਲ ਰਹੀਆਂ YouTube ਤੇ ਸੋਸ਼ਲ ਮੀਡੀਆ ਤੇ। ਬਿਲਕੁਲ ਜੀ, ਮੈਨੂੰ ਵੀ ਜਿਹੜੀਆਂ ਵੀਡੀਓ ਉਹਨਾਂ ਨੇ ਪਾਈਆਂ, ਤੇ ਮੇਰੇ ਖਿਆਲ 'ਚ ਅੱਜ ਸਾਰਾ ਦਿਨ ਮੇਰਾ ਫੋਨਾਂ 'ਤੇ ਹੀ ਗੁਜ਼ਰ ਗਿਆ, ਕਿ ਉਹ ਵਾਰ-ਵਾਰ ਇਹੀ ਸਵਾਲ ਹੈ, ਸਾਨੂੰ ਦੱਸੋ ਜੇ ਅਸੀਂ ਵੇਖਣਾ ਚਾਹੁੰਦੇ ਸੀ ਉਹ ਜਿਹੜੀ ਮਿਲਣੀ ਸੀ ਇੱਕ ਭੈਣ ਭਰਾ ਦੀ ਇੰਨੇ ਚਿਰ ਬਾਅਦ, ਉਹਦਾ ਕੀ ਮੰਜ਼ਰ ਹੋਊਗਾ ਜਦੋਂ ਕੋਈ ਆਪਣਾ ਮਿਲਦਾ ਵਿਛੜਿਆ ਇੰਨੇ ਚਿਰ। ਜੀ ਤਾਂ ਆਪਾਂ ਨੂੰ ਵੀ ਬੜੀ ਖੁਸ਼ੀ ਸੀ ਜਦੋਂ ਆਪਾਂ ਪਹਿਲੇ ਦਿਨ ਉਹਨਾਂ ਦੀ ਗੱਲ ਕਰਾਈ ਆ ਘਰੇ, ਆਪਾਂ ਜਿਹੜਾ ਪਹਿਲਾ ਐਪੀਸੋਡ ਸੀਗਾ, ਉਸ ਤੋਂ ਬਾਅਦ ਜਦੋਂ ਤੁਹਾਡਾ ਜਾਣਾ ਉੱਥੇ, ਇਹਨਾਂ ਦੀ ਤਿਆਰੀ ਕਰਕੇ ਕੱਪੜੇ ਲੈ ਕੇ ਜਾਣਾ, ਇੱਕ ਬੜਾ ਵਧੀਆ ਇੰਨੇ ਸਾਲਾਂ ਤੋਂ ਵਿਛੜੀ ਜਿਹੜੀ ਇੱਕ ਭੈਣ ਆ, DNA ਦੀ ਵੀ ਗੱਲ ਉੱਥੇ ਹੋਈ ਹੈ। ਚਲੋ DNA ਨਹੀਂ ਹੋਇਆ ਆਉਣ ਵਾਲੇ ਸਮੇਂ 'ਚ, ਹੁੰਦਾ ਹੈ ਕਿ ਨਹੀਂ ਹੁੰਦਾ ਇਸ ਸਮੇਂ ਦੇ ਗਰਭ 'ਚ, ਪਰ ਉਹ ਚਾਅ ਸੀਗਾ, ਚਾਅ ਸਾਰਾ ਜਿਹੜਾ ਅਧੂਰਾ ਰਹਿ ਗਿਆ। ਭੈਣ ਵੀ ਕਹਿੰਦੀ ਹੈ ਕਿ ਅਸੀਂ ਜਿਹੜਾ ਚਾਅ ਲੈ ਕੇ ਗਏ ਸੀ ਉਹ ਨਹੀਂ ਸਾਡਾ ਪੂਰਾ ਹੋਇਆ। ਤੁਸੀਂ ਕੀ ਸਮਝਦੇ ਹੋ? ਬਿਲਕੁਲ ਜੀ, ਜਦੋਂ ਆਪਾਂ ਇੱਥੋਂ ਸਾਰੀ ਖਰੀਦੋ ਫਰੋਖਤ ਕੀਤੀ ਆ, ਮੇਰੇ ਪਰਿਵਾਰ ਵੀ ਨਾਲ ਸੀ, ਕਿੰਨੇ ਚਾਅ ਦੇ ਨਾਲ ਆਪਾਂ ਸਾਰਾ ਕੀਤਾ ਕਿ ਉੱਥੇ ਜਾਣਾ ਹੈ, ਇਸ ਤਰ੍ਹਾਂ ਹੋਣਾ, ਜਿਹਨ ਦੇ ਵਿੱਚ ਕਈ ਗੱਲਾਂ ਹੁੰਦੀਆਂ। ਪਰ ਜਦੋਂ ਉੱਥੇ ਸਾਰੀ ਕਹਾਣੀ ਬਦਲ ਗਈ, ਜਦੋਂ ਕਿਸਾਨਾ ਜੀ ਨੇ ਫੋਨ ਕੀਤਾ, ਮੇਰੇ ਮਨ 'ਚ ਵੀ ਗੁੱਸਾ ਆਇਆ, ਯਾਰ ਕਮ ਸੇ ਕਮ ਦਲਜੀਤ ਸਿੰਘ ਤੈਨੂੰ ਨਾਲ ਲੈ ਕੇ ਆਇਆ, ਤੈਨੂੰ ਦੱਸਣਾ ਫਰਜ਼ ਬਣਦਾ ਸੀ ਇਹਨਾਂ ਦਾ। ਪਰ ਜਦੋਂ ਪਤਾ ਲੱਗਾ ਕਿ ਮੈਂ ਮੈਸੇਜ ਇਹਨਾਂ ਦੇ ਫੋਨ ਤੇ ਮੈਨੂੰ ਸੁਣਾਏ ਇਹਨਾਂ ਨੇ ਕਿ ਪਿੱਛੇ ਬਜ਼ੁਰਗਾਂ ਦੀ ਆਹ ਹਾਲਤ ਹੋ ਗਈ, ਤੇ ਮੇਰਾ ਗੁੱਸਾ ਜਿਹੜਾ ਦੂਰ ਹੋ ਗਿਆ। ਪਰ ਜਿਹੜਾ ਗੇਮ ਖੇਡ ਗਿਆ ਬੰਦਾ, ਉਹ ਸਾਰੇ ਆਪਾਂ ਨੂੰ ਜਿਹੜਾ ਹੈਗਾ ਉਹ ਬੇਇੱਜ਼ਤ ਕਰਨ ਦੀ ਕੋਸ਼ਿਸ਼ ਵੀ ਸਾਰਿਆਂ ਨੂੰ ਬੇਵਕੂਫ ਬਣਾ ਗਿਆ ਜੀ। ਉਹਨਾਂ ਨੂੰ ਇਹ ਕਹਿ ਸਕਦੇ ਹਾਂ ਜੀ, ਜਿਹੜੇ ਜਜ਼ਬਾਤ ਜਾਂ ਰਿਸ਼ਤਿਆਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਕੋਈ ਕਦਰ ਨਹੀਂ ਹੁੰਦੀ। ਕਮ ਸੇ ਕਮ ਤੁਸੀਂ ਮਿਲਾਉਣਾ ਸੀ, ਸਾਨੂੰ ਕੋਈ ਗੁੱਸਾ ਗਿਲਾ ਨਹੀਂ ਹੈ, ਉਹਨਾਂ ਦੇ ਘਰ ਲਿਜਾ ਕੇ ਮਿਲਾਓ, ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਵਿੱਚ ਮਿਲਣਾ ਚਾਹੀਦਾ। ਪਹਿਲਾ ਸ਼ੱਕ ਤਾਂ ਇੱਥੇ ਖੜਾ ਹੁੰਦਾ ਨਾ, ਘਰੇ ਨਹੀਂ ਮਿਲਾਇਆ, ਇੱਕ ਕਮਰੇ 'ਚ ਮਿਲਾਇਆ ਗਿਆ, ਘਰੇ ਉਹ ਇੰਤਜ਼ਾਰ ਕਰ ਰਹੇ ਆ, ਉਹਨਾਂ ਨੇ ਫੁੱਲ ਰੱਖੇ ਆ, ਉਹਨਾਂ ਨੇ ਖਾਣਾ ਬਣਾਇਆ, ਆਂਢ ਗੁਆਂਢ ਇਕੱਠਾ ਹੋਇਆ, ਉਹਨਾਂ ਦੀਆਂ ਜਿਹੜੀਆਂ ਵਿਆਹੀਆਂ ਬੇਟੀਆਂ ਬੇਟੇ ਉਹ ਸਾਰੇ ਇਕੱਠੇ ਹੋਏ ਆ। ਇੱਥੋਂ ਸ਼ੰਕਾ ਖੜਾ ਹੁੰਦਾ ਕਿ ਕੋਈ ਇੱਥੇ ਗੇਮ ਖੇਡ ਗਿਆ। ਉਹ ਗੇਮ ਕੌਣ ਖੇਡ ਗਿਆ ਅਸੀਂ ਜ਼ਿਕਰ ਨਹੀਂ ਕਰਾਂਗੇ। ਅਸੀਂ ਨਹੀਂ ਚਾਹੁੰਦੇ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਜਿਹੜੀ ਉਹ ਵਿਗੜੇ, ਕਿਉਂਕਿ ਸਾਡੀ ਬੋਲੀ ਇੱਕ ਆ, ਸਾਡਾ ਖਾਣ ਪੀਣ ਇੱਕ ਆ। ਹੱਥ ਜੋੜ ਕੇ ਬੇਨਤੀ ਹੈ ਦੋਸਤੋ, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਨਾਸਰ ਢਿੱਲੋਂ ਆ ਸਾਡਾ ਦੋਸਤ, ਬਹੁਤ ਵਧੀਆ ਮਿੱਤਰ ਹੈ, ਬਹੁਤ ਵਧੀਆ ਕੰਮ ਕਰ ਰਿਹਾ। ਨਾਸਰ ਕਿਸਾਨਾਂ ਹੁਣੀ ਵਧੀਆ ਕੰਮ ਕਰ ਰਿਹਾ। ਹੋਰ ਵੀ ਕਈ ਪਰਿਵਾਰ ਐਸੇ ਨੇ, ਜਥੇਬੰਦੀਆਂ ਐਸੀਆਂ ਨੇ, ਕਈ ਯੂਟਿਊਬਰ ਸਾਡੇ ਦੋਸਤ ਐਸੇ ਨੇ ਜਿਹੜੇ ਸੋਹਣਾ ਕੰਮ ਕਰ ਰਹੇ ਆ, ਜਿਹੜੇ ਸਰਕਾਰ ਦੀ ਨਜ਼ਰ ਦੇ ਵਿੱਚ ਵੀ ਉਹ ਚੰਗੇ ਨੇ। ਚੰਗੇ ਬਣ ਕੇ ਵਿਚਰੋਗੇ ਤਾਂ ਸਾਂਝਾਂ ਵਧਣਗੀਆਂ, ਨਹੀਂ ਤਾਂ ਇਹ ਸਾਂਝਾਂ ਤੋੜਨ ਦੇ ਵਿੱਚ ਅਸੀਂ ਵੀ ਉਨੇ ਜ਼ਿੰਮੇਵਾਰ ਹੋਵਾਂਗੇ। ਇਸ ਕੜੀ ਦੇ ਵਿੱਚ ਤਾਜ ਬੀਬੀ ਵਾਲੇ ਕੇਸ ਦੇ ਵਿੱਚ ਕੌਣ ਗੁਨੇਗਾਰ ਹੈ, ਜੋ ਤੁਸੀਂ ਦੇਖ ਲਿਆ ਸੁਣ ਲਿਆ ਸਾਰਿਆਂ ਦੇ ਮੂੰਹ, ਉਹ ਸਾਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ, ਕਿ ਸਾਰੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ। ਗੁਨੇਗਾਰ ਲੱਭਿਓ, ਉਹਦੀ ਸ਼ਕਲ ਲੱਭ ਲਿਓ, ਉਹਦਾ ਨਾਂ ਲੱਭ ਲਿਓ, ਤਾਂ ਸਾਨੂੰ ਦੱਸਿਓ ਜ਼ਰੂਰ ਵੀ ਇਹ ਸਾਰੇ ਐਪੀਸੋਡ ਨੂੰ ਖਤਮ ਕਰਨ ਵਾਲਾ, ਇਸ ਪਰਿਵਾਰ ਦੀ ਬੇਇੱਜ਼ਤੀ ਕਰਨ ਵਾਲਾ, ਜਾਂ ਨਾਸਰ ਹੁਣਾਂ ਨੂੰ ਮਜਬੂਰ ਕਰਨ ਵਾਲਾ ਇੱਕ ਵੀਡੀਓ ਪਾਉਣ ਵਾਸਤੇ ਕਿ ਸਾਡੇ ਨਾਲ ਵਿਸ਼ਵਾਸਘਾਤ ਕਰਕੇ, ਉਹ ਸ਼ਖਸ ਕੌਣ ਆ ਜਿਹੜਾ ਇਸ ਸਾਰੇ ਖੁਸ਼ੀਆਂ ਤੇ ਖੇੜੇ ਜਿਹੜੇ ਆ ਉਹਨਾਂ ਨੂੰ ਬਰਬਾਦ ਕਰ ਗਿਆ। ਤੁਸੀਂ ਉਹਨਾਂ ਦੇ ਘਰੇ ਆਪਣਾ ਜ਼ਿਕਰ ਕਰਨਾ ਰਹਿ ਗਿਆ ਸੀਗਾ, ਗੱਲ ਹੋਰ ਪਾਸੇ ਨੂੰ ਮੁੜ ਗਈ ਕਿ ਜਦੋਂ ਤੁਸੀਂ ਉਹਨਾਂ ਦੇ ਘਰੇ ਗਏ ਤੇ ਉਹਨਾਂ ਨੇ ਕੁਝ ਗੱਲਾਂ ਤੁਹਾਨੂੰ ਦੱਸੀਆਂ ਜੀ, ਜਿਨ੍ਹਾਂ ਨੂੰ ਕਈ ਸਾਰਿਆਂ ਨੇ ਛੁਪਾਇਆ ਹੈ। ਉਹ ਆਪ ਵੀ ਡਰਦੇ ਹੋਣਗੇ, ਪਤਾ ਨਹੀਂ ਉਹ ਕਿਹੋ ਜਿਹੀ ਕਿਸਮ ਦੇ ਉਹ ਲੋਕ ਹੋਣਗੇ ਜਿਨ੍ਹਾਂ ਤੋਂ ਡਰਦੇ ਨੇ। ਉਹ ਕਿਹੜੀਆਂ ਗੱਲਾਂ ਸੀਗੀਆਂ? ਵੀਰ ਜੀ, ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸ ਚੁੱਕਾ, ਨਾ ਤਾਂ ਮੈਨੂੰ ਕਿਸੇ ਦਾ ਡਰ ਆ, ਆਪਾਂ ਸੱਚ ਤੇ ਖੜੇ ਆ। ਜਿੱਥੇ ਉਹਨਾਂ ਦਾ ਹੱਕ ਬਣਦਾ ਸੀ, ਕਿਸਾਨਾਂ ਜੀ ਦੇ ਨਾਲ ਵੀ ਮੈਂ ਹਮਦਰਦੀ ਵੀ ਜਤਾਈ, ਉਹਨਾਂ ਦੇ ਹੱਕ ਵਿੱਚ ਹੀ ਮੈਂ ਇਹ ਗੱਲ ਕੀਤੀ ਕਿ ਤੁਹਾਡਾ ਵਾਕਿਆ ਹੀ ਤੁਸੀਂ ਰੋਲ ਪਲੇ ਕੀਤਾ, ਸਾਨੂੰ ਅਫਸੋਸ। ਮੈਂ ਆਪਦੇ ਵੱਲੋਂ ਮਾਫੀ ਮੰਗੀ ਉਹਨਾਂ ਕੋਲੋਂ, ਸਾਡੇ ਕੋਲੋਂ ਗਲਤੀ ਹੋਈ। ਮੈਂ ਜਦੋਂ ਪਰਿਵਾਰ ਨੂੰ ਇਹ ਪੁੱਛਣ ਗਿਆ ਉਹਨਾਂ ਨੂੰ, ਮੈਂ ਭੂਆ ਨੂੰ ਮਿਲ ਕੇ ਜਾਣਾ, ਮੈਂ ਵਾਪਸ ਉਵੇਂ ਨਹੀਂ ਜਾਣਾ। ਉਹਨਾਂ ਨੇ ਇੰਨਾ ਚਾਅ ਕੀਤਾ ਮੇਰਾ, ਵਾਰ-ਵਾਰ ਮੱਥਾ ਚੁੰਮਿਆ,
ਤੇ ਜਿਹੜਾ ਉਹਨਾਂ ਦੇ ਆਂਢ ਗੁਆਂਢ ਸੀ ਮੇਰੇ ਨਾਲ ਇੱਕ ਐਸੇ ਤਰੀਕੇ ਨਾਲ ਬੈਠੇ ਜਿਵੇਂ ਕੋਈ ਆਪਦਾ ਪਰਿਵਾਰ ਦਾ ਜੀ ਆਇਆ ਹੁੰਦਾ। ਬਿਲਕੁਲ ਇੰਜ ਬਹਿਣਾ ਚਾਹੀਦਾ ਸੀ। ਜੇ ਇਹ ਵੀ ਉਵੇਂ ਮਿਲਦੇ, ਉਹੀ ਲੋਕ ਜਵਾਬ ਮੰਗਦੇ ਆ ਨਾ ਵੀ ਉਹ ਜਿਹੜੀ ਮਿਲਣੀ ਅਸੀਂ ਵੇਖਣੀ ਚਾਹੁੰਦੇ ਸੀ, ਜਿਹੜੀ ਭਰਾ ਦੀ ਭੈਣਾਂ ਦੇ ਨਾਲ, ਭੈਣਾਂ ਦੀ ਤੇ ਭਰਾ ਦੀ ਤੇ ਭੈਣ ਦੀ ਮਿਲਣੀ ਅਸੀਂ ਵੇਖਣੀ ਚਾਹੁੰਦੇ ਸੀ, ਉਹ ਮਿਲਣੀ ਸਾਨੂੰ ਨਹੀਂ ਦਿਸੀ। ਉਹ ਕੀ ਕਹਾਣੀ ਬਣੀ ਆ, ਕੌਣ ਇਹਨਾਂ ਨੂੰ ਗੁੰਮਰਾਹ ਕਰ ਗਿਆ, ਉਹੀ ਗੱਲ ਹੈ। ਫਿਰ ਉਹ ਲੋਕਾਂ ਨੇ ਕੀ ਕਿਹਾ ਜਿਹੜੇ ਨਾਲ ਬੈਠੇ? ਉਹਨਾਂ ਦੇ ਘਰ ਤੋਂ ਜਾਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਇਹ ਗੁੰਮਰਾਹ ਹੋ ਗਿਆ, ਉਹ ਵੀ ਗੁੰਮਰਾਹ, ਦੋਵੇਂ ਪਰਿਵਾਰ ਗੁੰਮਰਾਹ ਹੋ ਗਿਆ। ਮੈਂ ਆਪਣਾ ਫਰਜ਼ ਸਮਝਦੇ ਹੋਏ ਮੈਂ ਉਹਨਾਂ ਦੇ ਪਰਿਵਾਰ ਵਿੱਚ ਇਹੀ ਲੱਭਣ ਗਿਆ ਸੀ। ਉਸ ਤੋਂ ਬਾਅਦ ਇਹਨਾਂ ਨੂੰ ਮਿਲਾ ਸਕਦੇ ਸੀ ਵਾਇਆ ਕਿਸਾਨਾਂ ਜੀ ਨਾਲ ਮੇਰੀ ਗੱਲ ਹੋਈ ਆ, ਰਾਸ਼ਦ ਜੀ ਨਾਲ ਗੱਲ ਹੋਈ ਆ, ਪਰ ਟਾਈਮ ਨਹੀਂ ਰਹਿ ਗਿਆ ਸੀ। ਅਗਲੇ ਦਿਨ ਸਾਡੀ ਵਾਪਸੀ ਸੀ ਤੇ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕੀਤੀ ਕਿ ਮੈਂ ਕਿਹਾ ਜੀ ਇਸ ਤਰ੍ਹਾਂ ਤੁਹਾਡੇ ਕੋਲ ਅਸੀਂ ਕੋਈ ਹੈਲਪ ਵਾਸਤੇ ਇਹਨਾਂ ਕਹਿੰਦੇ ਸਾਨੂੰ ਕੱਪੜੇ ਮਿਲ ਗਿਆ। ਹੁਣ ਮੈਂ ਵੀ ਨਹੀਂ ਪੁੱਛਿਆ ਕਿ ਕਿੰਨੇ ਮਿਲੇ ਜਾਂ ਕਿੰਨੇ ਨਹੀਂ ਮਿਲੇ। ਤੇ ਮੈਂ ਜਦੋਂ ਪੈਸਿਆਂ ਦਾ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਹੈਗਾ 15,000 ਰੁਪਈਆ ਉਹਨਾਂ ਵੱਲ ਹਜੇ ਸਾਨੂੰ ਦਿੱਤਾ ਨਹੀਂ, ਅੱਜ ਦਿੰਦੇ ਹਾਂ, ਸਵੇਰ ਦਿੰਦੇ ਹਾਂ। ਉਹ ਜਦੋਂ ਮੈਂ ਵੀਡੀਓ ਕਲਿੱਪ ਬਣਾਇਆ ਤਾਂ ਉਹ ਮੈਨੂੰ ਅੱਜ ਪਤਾ ਲੱਗਾ ਇੱਥੇ ਆਉਣ 'ਤੇ ਕਿ ਉਹ 15,000 ਰੁਪਏ ਉਹਨਾਂ ਨੇ ਅੱਜ ਉਹਨਾਂ ਦੇ ਅਕਾਊਂਟ ਵਿੱਚ ਪਾ ਦਿੱਤਾ। ਅੱਜ ਪਾਇਆ? ਅੱਜ ਦੀ ਡੇਟ? ਅੱਜ ਪਾਇਆ, ਅੱਜ ਦੀ ਡੇਟ ਵਿੱਚ ਪਾਇਆ ਗਿਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕੁਝ ਲੋਕ ਹੁੰਦੇ ਆ ਦੋਵਾਂ ਦੇਸ਼ਾਂ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਹਨਾਂ ਨੂੰ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਹੁੰਦੀ, ਸਿਰਫ ਉਹਨਾਂ ਵਾਸਤੇ ਪੈਸਾ ਹੀ ਸਭ ਕੁਝ ਹੁੰਦਾ ਹੈ। ਤੇ ਮੈਂ ਫਿਰ ਵੀ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਮੇਰੇ ਮਨ ਵਿੱਚ ਰਹਿ ਜਾਣੀ ਸੀ ਕਿ ਜੇ ਮੈਂ ਪਰਿਵਾਰ ਦੇ ਵਿੱਚ ਨਾ ਬਹਿੰਦਾ, ਮੈਂ ਉਹਨਾਂ ਦੇ ਘਰੇ ਚਾਹ ਪਾਣੀ ਪੀ ਕੇ ਆਇਆ, ਮੈਂ ਗੱਲਾਂ ਬਾਤਾਂ ਕੀਤੀਆਂ। ਤਾਂ ਜਿਹੜੀ ਮੇਨ ਕੜੀ ਆ, ਜਿਹੜਾ ਬੰਦਾ ਗੁੰਮਰਾਹ ਕਰਨ ਵਾਲਾ, ਉਹਦਾ ਪਤਾ ਨਹੀਂ ਸੀ ਲੱਗਣਾ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸੀ, ਅੱਜ ਤੁਹਾਡੇ ਕੋਲ ਖੁੱਲ੍ਹ ਕੇ ਨਾਂ ਲੈਤਾ ਕਿ ਕਿਉਂਕਿ ਮੈਨੂੰ ਉਸ ਟਾਈਮ ਤੇ ਡਾਊਟ ਸੀ। ਡਾਊਟ ਮੇਰਾ ਇੱਥੇ ਆਣ ਕੇ ਕਲੀਅਰ ਹੋਇਆ। ਮੈਂ ਉੱਥੇ ਜਿਹੜੀ ਵੀਡੀਓ ਬਣਾਈ ਉਹਦੇ ਵਿੱਚ ਮੈਂ ਸਪਸ਼ਟ ਕਿਹਾ ਕਿ ਮੈਂ ਉਸ ਸ਼ਖਸ ਦਾ ਨਾਮ ਨਹੀਂ ਲਊਂਗਾ ਜਿਸ ਨੇ ਗੁੰਮਰਾਹ ਕੀਤਾ, ਪਰ ਸਾਨੂੰ ਜਿਹੜਾ ਸਾਰੇ ਐਪੀਸੋਡ ਦਾ ਪਤਾ ਲੱਗ ਚੁੱਕਿਆ ਕਿਹੜੇ ਬੰਦੇ ਦਾ ਕੀ ਰੋਲ ਰਿਹਾ, ਕੀ ਭੂਮਿਕਾ ਰਹੀ ਆ। ਔਰ ਮੈਂ ਕਿਸਾਨਾਂ ਜੀ ਨਾਲ ਮੇਰੀ ਗੱਲ ਹੋਈ ਆ, ਮੈਂ ਕਿਹਾ ਵੀ ਇਹਨਾਂ ਰਾਹਾਂ 'ਤੇ ਆਉਣਾ ਹੀ ਬੜਾ ਵੱਡੀ ਗੱਲ ਆ ਯਾਰ। ਉਹ ਬੰਦਿਆਂ ਨੇ ਸਾਡੇ ਵਾਸਤੇ ਕੀ ਕੀਤਾ, ਜੋ ਉਹੋ ਜਿਹੇ ਰਸਤਿਆਂ ਵਿੱਚ ਮੈਂ ਤਾਂ ਕਦੀ ਜਾ ਹੀ ਨਹੀਂ ਸਕਦਾ। ਤਾਂ ਹੀ ਉਹ ਲੋਕ ਜਿਹੜੇ ਆਪਣੇ ਨਾਲ ਜੁੜੇ ਸੀਗੇ ਉਹ ਨਾਰਾਜ਼ ਹੋਏ ਕਿ ਸਾਨੂੰ ਪਿੱਛੇ ਕਰਕੇ, ਬੈਕਫੁੱਟ ਤੇ ਕਰਕੇ ਤੇ ਤੁਸੀਂ ਕਿਸੇ ਹੋਰ ਦੇ ਨਾਲ ਅੱਗੇ ਜਾਂਦੇ ਹੋ। ਤੁਸੀਂ ਬਖੂਬੀ ਦੇਖ ਲਿਆ। ਮੈਂ ਵਾਰ-ਵਾਰ ਉਹੀ ਜ਼ਿਕਰ ਕਰਾਂਗਾ, ਜਿਹੜਾ ਸ਼ਾਤਰ ਦਿਮਾਗ ਆ ਤੁਸੀਂ ਵਿੱਚੇ ਵੀਡੀਓ ਦੇ ਆਪੇ ਲੱਭ ਲੈਣਾ। ਥੱਲੇ ਕਮੈਂਟ ਜ਼ਰੂਰ ਕਰਿਓ।